ਅੰਬ ਦਾ ਦਰਖਤ, ਅੰਬ ਦੇ ਦਰਖਤ ਦਾ ਜ਼ਹਿਰ ਦਾ ਕੰਬੀਨੇਸ਼ਨ ਬਹੁਤ ਹੈ। ਕਿਉਂ ਕੰਬੀਨੇਸ਼ਨ ਹੈ ਮੈਂ ਤੁਹਾਨੂੰ ਦੱਸਣ ਲੱਗਾ। ਜਦੋਂ ਅੰਬ ਇੱਥੋਂ ਪਤਾ ਤੋੜਦਾ ਤੇ ਨਹਿਰ ਤੋਂ ਧੋ ਕੇ ਤੇ ਜਿਹੜੀਆਂ ਨਾ ਉਹਨਾਂ ਦੇ ਵਿੱਚ ਫਿਰ ਤੁਰ ਰਹੇ ਦੀ ਤੇ ਜਿਸ ਤਰ੍ਹਾਂ ਉੱਥੇ ਦਰਖਤ ਹੇਠਾਂ ਜਾ ਬਈਦਾ ਇਸ ਤਰ੍ਹਾਂ ਇੱਥੇ ਅੰਬ ਦੇ ਦਰਖਤ ਹੇਠਾਂ ਬੈਠੇ। ਮੈਨੂੰ ਤਾਂ ਇਹ ਲੱਗ ਰਿਹਾ ਵੀ ਏਸੀ ਰੂਮ ਤੋਂ ਨਿਕਲ ਗਏ ਨਾ ਕੁਦਰਤੀ ਹਵਾ ਚ ਤੁਰੇਗਾ ਐ ਝੂਮ ਰਹੇ ਆ ਜਿਸ ਤਰ੍ਹਾਂ ਕਿਤੇ ਪੰਛੀ ਝੂਮਦੇ। ਦੂਸਰਾ ਫਿਰ ਨਾਲ ਨਹਿਰ ਵੀ ਹੈ, ਨਹਿਰ ਵੀ ਆ, ਅੰਬ ਦਾ ਦਰਖਤ, ਅੰਬ ਦੇ ਦਰਖਤ ਦਾ ਜ਼ਹਿਰ ਦਾ ਕੰਬੀਨੇਸ਼ਨ ਬਹੁਤ ਹੈ। ਕਿਉਂ ਕੰਬੀਨੇਸ਼ਨ ਹੈ ਮੈਂ ਤੁਹਾਨੂੰ ਦੱਸਣ ਲੱਗਾ। ਜਦੋਂ ਅੰਬ ਇੱਥੋਂ ਪਤਾ ਤੋੜਦਾ ਤੇ ਨਹਿਰ ਤੋਂ ਧੋ ਕੇ ਤੇ ਇਹ ਘੈਂਟ ਕਿਸਮ ਦੀ ਗੱਲ ਆ। ਵੱਡਾ ਫਲਸਫਾ ਬਿਆਨ ਕਰ ਦਿੱਤਾ ਉਹ ਨਹਿਰ ਤੋਂ ਧੋਦਾ ਤੋੜੀ ਦਾ ਹੈ ਤੇ ਨਹਿਰ ਤੋਂ ਧੋ ਕੇ ਉੱਥੇ ਕੰਢੇ ਬਹਿ ਗਏ। ਸਾਡੇ ਨਾ ਛਾਪੇ ਪੇਕਿਆਂ ਦੇ ਪਿੰਡ ਦੇ ਸਾਡੇ ਨਾ ਲਾਗੋਂ ਦੀ ਨਹਿਰ ਲੰਘਦੀ ਆ। ਇਹ ਨਹਿਰ ਵੱਡੀ ਆ, ਉਹ ਛੋਟੀ ਆ, ਤੇ ਉਹਦੇ ਉੱਤੋਂ ਦੀ ਇੱਕ ਸੂਆ ਲੰਘਦਾ ਤੇ ਠੋਕਰ ਉਹਦੇ ਨਹਿਰ ਦੇ ਉੱਤੋਂ ਦੀ ਤੇ ਉਹਨੂੰ ਕਹਿੰਦੇ ਠੋਕਰ। ਤੇ ਠੋਕਰ ਦੇ ਉੱਤੋਂ ਅਸੀਂ ਜਦੋਂ ਨਿੱਕੇ ਹੁੰਦੇ ਸੀ ਨਾ ਤੇ ਅਸੀਂ ਉੱਥੇ ਨਹਿਰ ਤੇ ਨਹਾਉਣਾ ਤੇ ਸਾਡੇ ਪਿਤਾ ਜੀ ਜਿਹੜੇ ਸੀ ਨਾ ਉਹ ਅੰਬ ਦੀ ਟੋਕਰੀ ਲੈ ਆਉਂਦੇ ਹੁੰਦੇ ਸੀ ਤੇ ਉਹਨਾਂ ਨੇ ਨਹਿਰ ਦੇ ਉੱਤੇ ਟੋਕਰੀ ਰੱਖ ਕੇ ਜਿਵੇਂ ਪਿਕਨਿਕ ਜੀ ਨਹੀਂ ਮਨਾਈ ਦੀ ਸਾਰਿਆਂ ਜੁਆਇੰਟ ਫੈਮਿਲੀ ਚਾਚੇ ਆਇਆ ਮਸ਼ਹੂਰ ਸਾਰਿਆਂ ਬਹਿ ਕੇ ਉੱਥੇ ਅੰਬ ਚੁੰਬੜੇ ਨਾਲੇ ਨਹਾਉਣਾ ਨਹਿਰ 'ਚ। ਰੌਕੀ ਹੁਣ ਚਾਹੁੰਦਾ ਹੈ ਜੀ ਮੇਰੇ ਵੱਲ ਤਵੱਜੋ ਹੋਵੇ। ਇਹ ਜੀ ਸਲਮਾਨ ਢਿੱਲੋਂ ਸਾਹਿਬ ਦਾ ਰੌਕੀ ਹੈ ਤੇ ਦੁਨੀਆ ਦੇ ਵਿੱਚ ਮਸ਼ਹੂਰ ਹੋ ਚੁੱਕਿਆ ਹੈ ਇਹ ਰੌਕੀ ਆਪਣੀਆਂ ਮਾਸੂਮ ਅਦਾਵਾਂ ਤੋਂ ਇੰਜ ਸੁਲਝੇ ਹੋਏ ਇੰਜ ਸਮਝੇ ਹੋਏ। ਬੱਟੂ ਸਾਹਿਬ ਨਾਲ ਪੱਕੀ ਯਾਰੀ ਲੱਗ ਗਈ। ਸਾਰੀ ਗੱਲ ਬਾਕੀ ਬਾਕੀ ਕਦੀ ਅੰਬ ਨੂੰ ਕਹਿਣਾ ਖਾਣਾ ਨਹੀਂ। ਅੰਬ ਹਮੇਸ਼ਾ ਚੁੱਪੀ ਦਾ, ਗੰਨਾ ਵੀ ਚੁੱਪੀ ਦਾ, ਨਿਆਣੇ ਅੱਜ ਕੱਲ੍ਹ ਮੈਂ ਗੰਨਾ ਖਾਣਾ ਅੰਬ ਖਾਣਾ ਜਾਂ ਛੱਲੀ, ਮੈਂ ਛੱਲੀ ਖਾਧੀ। ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਗਲਤ। ਤੇ ਛੱਲੀ ਚੁੱਪੀ ਦੀ ਆ। ਅੱਗੇ ਸਰਦਾਰ ਦੱਸਿਆ ਤੇ ਆਦਾ ਕੀ ਹਾਲ ਚਾਲ, ਮੈਂ ਹਾਲ ਚਾਲ ਪੁੱਛਿਆ ਤੇਰਾ, ਮੈਂ ਅੱਗੇ ਇਹ ਨਹੀਂ ਪੁੱਛਿਆ, ਮੈਂ ਤੇਰਾ ਹਾਲ ਚਾਲ ਪੁੱਛਿਆ। ਇਸ ਵੇਲੇ ਕੀ ਹਾਲ ਚਾਲ ਹੈ? ਇਹ ਨਵੀਂ ਟਿਕਟੌਕ ਬਣ ਰਹੀ ਹੈ। ਹਾਂ ਠੀਕ ਆ ਸਰਦਾਰ ਜੀ, ਵਧੀਆ। ਤੁਸੀਂ ਦੱਸੋ ਤੁਸੀਂ ਠੀਕ ਹੋ? ਮੈਂ ਕਿਹਾ ਜੀ ਅਸੀਂ ਤੇ ਬੁੱਲੇ ਲੁੱਟ ਰਹੇ ਇੱਥੇ ਆੜ ਕੇ। ਲੱਗਦਾ ਸਰਦਾਰ ਜੀ ਤੁਸੀਂ ਥੱਕ ਗਏ ਹੋ, ਹੁਣ ਲੇਟ ਗਏ ਤੁਸੀਂ ਰੈਸਟ ਕਰੋ। ਉਹ ਥੋੜਾ ਜਿਹਾ ਹੁਣ ਕਈ ਵਾਰ ਬੰਦਾ ਬੁੱਢਾ ਵੀ ਹੋ ਜਾਂਦਾ, ਥੱਕਦਾ ਹੀ ਆ ਥੋੜਾ ਬਹੁਤਾ। ਪਰ ਅਸੀਂ ਜਦੋਂ ਤੇਰੀ ਉਮਰ ਦੀ ਸੀ ਨਾ ਤੇਰੇ ਵਾਂਗੂ ਭੱਜੇ ਫਿਰਦੇ ਸੀ ਸਾਰਾ। ਤੇ ਹੁਣ ਇਹ ਆ ਵੀ ਤੇਰੇ ਅੱਬਾ ਦੇ ਵਾਂਗੂ ਹੀ ਅਸੀਂ, ਹੁਣ ਤੇਰੇ ਅੱਬਾ ਵੀ ਥੱਕ ਜਾਂਦੇ ਹੋਣੇ ਕਦੀ ਕਦੀ, ਤੇ ਉਹਦੇ ਵਾਂਗੂ ਅਸੀਂ ਹੈਗੇ, ਹੁਣ ਅਸੀਂ ਵੀ ਥੱਕ ਜਾਂਦੇ ਆ। ਸੁਖਦੇਵ ਜੰਡ ਜੀ ਕੋ ਸੁਪਨਿਆਂ ਦੇ ਬਾਰੇ ਤੁਸੀਂ ਦੱਸ ਰਹੇ ਸੀ ਤੇ ਦੱਸੋ ਕੀ ਕਹਿ ਰਹੇ ਸੀ? ਮੈਨੂੰ ਤਕਰੀਬਨ 20-21 ਸਾਲ ਹੋ ਗਿਆ ਉੱਥੇ ਕੈਨੇਡਾ ਰਹਿੰਦਿਆਂ ਹੋਇਆ। 2002 'ਚ ਉੱਥੇ ਗਏ ਸੀ ਤੇ ਹੁਣ ਸੁੱਖ ਨਾਲ 2023 ਚੜ੍ਹ ਗਿਆ। 2 ਮਹੀਨੇ ਉਹਦੇ ਵੀ ਲੰਘ ਗਿਆ ਤੇ ਐਡੇ ਲੰਮੇ ਅਰਸੇ ਦੇ ਵਿੱਚ ਉੱਥੇ ਰਹਿੰਦਿਆਂ ਨਾ ਮੈਂ ਇਹ ਆਪਣੇ ਆਪ ਮਤਲਬ ਮੈਨੂੰ ਇਸ ਤਰ੍ਹਾਂ ਮੈਂ ਯਾਦ ਕਰ ਰਿਹਾ ਕਿ ਮੈਨੂੰ ਕਦੇ ਵੀ ਕੈਨੇਡਾ ਦਾ ਸੁਪਨਾ ਨਹੀਂ ਆਇਆ। ਤੇ ਜਦੋਂ ਵੀ ਸੁਪਨਾ ਆਉਂਦਾ ਨਾ ਆਪਣੇ ਪਿੰਡ ਦਾ, ਆਪਣੇ ਅੰਮ੍ਰਿਤਸਰ ਸ਼ਹਿਰ ਦਾ, ਜਾਂ ਜਿਸ ਤਰ੍ਹਾਂ ਹੁਣ ਬਾਗਾਂ ਦੀ ਗੱਲ ਕੀਤੀ, ਅੰਬਾਂ ਵਾਲੇ ਬਾਗ, ਜਿਹੜਾ ਬਾਗ ਵਾਲਾ ਖੂਹ ਸੀਗਾ ਸਾਡਾ, ਅੰਬਾਂ ਵਾਲਾ ਖੂਹ ਜਿਹਨੂੰ ਅਸੀਂ ਕਹਿੰਦੇ ਹਾਂ, ਕਦੀ ਉਹਦਾ ਸੁਪਨਾ ਆਉਂਦਾ, ਉਹਦੇ ਅੰਬਾਂ ਦੇ ਉੱਤੇ ਟਾਹਣੇ ਦੇ ਉੱਤੇ ਚੜ੍ਹ ਕੇ ਤੇ ਟੂਸੀਆਂ ਮਾਰਨੀਆਂ।